अस्सलाम वालेकुम जी। मैं ना चलो शौकत आंदा प्यार दे नाल मुहब्बत करदा बड़ी। ये चुटकले आंदे ने सुना ते मैं हुण ना सुनाउणा फैसल जप्पे एक चुटकला सुनाया। फैसल जप्पे प्रिंसिपल उन्हें अग्गे कोई साडे रंगा शहर सी ते ओह् आंदा सी पकाउण डिया सी बैर। ओह् कहन फौलन 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 फेलन 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 आजा 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 फेलन फेलन। ओह् किसे बेरी थल्ले पिया सी तो वह बहना पकाउण डिया सी। कोलों कोई हमदर्द जिहा लंघिया तो वह करे ना मैं इंज फेलन 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 नाल करे पंजाबी च भी आजा 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 फेलन 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 फा अल्लड़ बल्लड़ बावे दा फेलन फेलन आजा 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 आ। ओह् ना अक्खां मीट के लगा सी ते कोलों बंदा शौकत रंगा कोई हमदर्द सोशल वर्कर लंघिया। उन्हें आख्या बेरी थल्ले पिया ते उन्हें आण के उन्होंने आंदा हिला के भी मैं आ गया की आना। ਉਹ ਹੁਣ ਸ਼ਹਿਰ ਨੇ ਮੂੰਹ ਵੇਖਿਆ ਤੇ ਉੱਤੇ ਬੰਦਾ ਖੜਾ ਸੀ ਤੇ ਆਂਦਾ ਕੀ ਆਣਾ ਤੇ ਉਹਨੂੰ ਆਂਦਾ ਉਹ ਬੇਰ ਚੁੱਕ ਕੇ ਮੇਰੇ ਮੂੰਹ ਹੀ ਪਾ ਦੇ। ਉਹਨੇ ਉੱਥੋਂ ਬੇਰ ਚੁੱਕਿਆ ਤੇ ਉਹਦੇ ਮੂੰਹ ਸੱਟਿਆ ਤੇ ਮੂੰਹ ਭਰ ਕੇ ਤੇ ਵਾਪਸ ਜਾਣ ਲੱਗਾ ਨਾ ਤੇ ਉਹਨੂੰ ਆਂਦਾ ਆ ਇਹਦੀ ਗਿੜਕ ਤੇਰੇ ਪਿਓ ਕੱਢਣੀ ਇਹ ਵੀ ਆਣ ਕੇ ਗਿੜਕ ਤੇ ਕੱਢੀ ਜਾ। ਇਹ ਐਡੇ ਸੁਸਤ ਹੁੰਦੇ ਨੇ ਸ਼ਾਇਰ। ਇਹ ਫੈਸਲ ਜੱਪੇ ਸੁਣਾਇਆ ਸੀ। ਉਹ ਫੈਸਲ ਜੱਪਾ ਇੱਕ ਹੋਰ ਸੁਣਾਉਂਦਾ ਵੀ ਉੱਥੋਂ ਦਾ ਸੀ ਕੋਈ ਬੱਲੋਵਾਲ ਦਾ ਇੱਕ ਬੰਦਾ ਕੋਈ ਜੱਪਾ ਸੀ ਜਾਂ ਕੋਈ ਉੱਥੋਂ ਦਾ ਜੂਤਾ ਹੋਏਗਾ। ਉਹਨੂੰ ਕਿਸੇ ਪੁੱਛਿਆ ਵੀ ਸੁਣਾ ਵੀ ਆ ਕੁੱਤੇ ਨਾ ਬੂਲੀ ਲਡਾਉਂਦੇ ਹੁੰਦੇ ਏਡੇ ਮੂੰਹ ਵਾਲੇ ਉਹ ਕੁੱਤਾ ਉਹਨਾਂ ਕੋਲ ਉਹ ਸਪਰਾਵਾਂ ਕੋਲ ਜਾਂ ਜੱਪਾਂ ਕੋਲ ਕਿਵੇਂ ਦਾ ਤੋ ਅੱਗੋਂ ਆਂਦਾ ਐ ਜੇ ਜੱਟ ਜਿਹਾ ਲੱਗਦਾ ਉਹ ਜਿਹੜਾ ਕੁੱਤਾ ਨਾ ਐਵੇਂ ਜੱਟ ਜਿਹਾ ਹੀ ਉਹ ਮਤਲਬ ਢਿੱਲਾ ਜਿਹਾ ਹੀ ਹੈ। ਉਹ ਜੱਟਾਂ ਨੂੰ ਸਮਝਦੇ ਨੇ ਅੱਠ ਜੱਟ ਜਿਹਾ ਹੀ ਉਹ ਇਹੋ ਜਿਹਾ ਕਰ ਜਾਂਦੇ ਨੇ। ਉਹ ਫਿਰ ਨਾ ਸਾਡੇ ਨਾ ਉੱਥੇ ਮੈਂ ਤੇਜ਼ ਤੇ ਦੋ ਚਾਰ ਸੁਣਾਉਣ ਲੱਗਾ। ਉਹ ਸਾਡਾ ਨਾ ਹੈ ਸੀ ਇੱਕ ਮੈਂ ਉਹ ਨਜ਼ਮ ਵੀ ਛੋਟਾ ਜਿਹਾ ਉਹਦਾ ਮੈਂ ਫਿਰ ਨਜ਼ਮ ਵੀ ਬਣਾ ਦਿੱਤੀ। ਉਹ ਸਾਰੇ ਹੱਸਣ ਦਾ ਹੱਸ ਹੱਸ ਕੇ ਦੋਰੇ ਹੁਣ ਮੈਂ ਪੀਰੀਅਡ ਲਾ ਕੇ ਆਇਆ ਨਾ ਸੋ ਸਟਾਫ ਰੂਮ ਦੇ ਪ੍ਰੋਫੈਸਰ ਇੱਕ ਦੂਜੇ ਛੇੜ ਕੇ ਬੜੇ ਹੱਸਦੇ ਸਨ। ਤੂੰ ਇਹ ਪਾਰਟੀਬਾਜ਼ੀ ਬਣੀ ਹੁੰਦੀ ਹੈ। ਪ੍ਰਿੰਸੀਪਲ ਦਾ ਇੱਕ ਸੀ ਬੜਾ ਚੇਤਾ ਤੂੰ ਉਹਨੂੰ ਪ੍ਰਿੰਸੀਪਲ ਨੇ ਬੜਾ ਝਿੜਕਿਆ ਤੇ ਉਹ ਆਣ ਕੇ ਮੂੰਹ ਸੁਕਾ ਕੇ ਬੈਠਾ ਤੇ ਉਹ ਹੱਸਣ ਪਿਆ ਤੇ ਮੈਂ ਪੁੱਛ ਬੈਠਾ ਵੀ ਕਿਉਂ ਹੱਸਦੇ ਨੇ। ਉਹਨਾਂ ਆਖਿਆ ਵੀ ਉਹ ਜਿਹੜਾ ਬੰਦਾ ਹੀ ਨਾ ਉਹ ਪ੍ਰਿੰਸੀਪਲ ਕੋਈ ਝਿੜਕਾਂ ਖਾ ਕੇ ਆਏ ਤੇ ਉਹ ਲਤੀਫਾ ਸੁਣਾਉਣ ਡਿਆ ਵੀ ਇੱਕ ਸੀ ਮੁੰਡਾ ਘਰ ਖੇਡਣ ਡਿਆ ਉਹ ਖੇਡਦਿਆਂ ਨਾ ਉਹਨੇ ਲਤੀਫਾ ਸੁਣਾਇਆ ਵੀ ਉਹਦੀ ਗੇਂਦ ਛਿੜ ਗਈ ਪਿੱਛੇ ਮਾਂ ਉਹਦੀ ਨਹਾਉਣ ਡਈ ਸੀ ਤੇ ਉਹ ਮਾਂ ਦੇ ਕੋਲ ਜਾ ਕੇ ਕਣ ਅੰਮੀ ਤੂੰ ਚਿੱਟੀ ਬਣੀ ਹੈ ਤੇ ਉਹਨੇ ਆਖਿਆ ਪੁੱਤਰਾ ਪਿਓ ਤੇਰਾ ਫਿਰ ਵੀ ਰਾਜੀ ਨਹੀਂ। ਉਹ ਜਾ ਕੇ ਹੋਇਆ ਉਹਨੇ ਆਖਿਆ ਯਾਰ ਪ੍ਰਿੰਸੀਪਲ ਕੋਲ ਗਿਆ ਸੀ ਤੇ ਉੱਥੋਂ ਜਾ ਕੇ ਨਾ ਉਹਨੇ ਜਾ ਕੇ ਇਹ ਇੰਨਾ ਕੁਝ ਕਰਦਾ ਤੇ ਫਿਰ ਵੀ ਰਾਜੀ ਨਹੀਂ। ਮੈਂ ਉਹ ਸ਼ੇਰ ਵੀ ਸੁਣਾਇਆ ਮੈਂ ਤੁਹਾਨੂੰ ਸੁਣਾ ਦੇਣਾ। ਅੰਮੀ ਤੂੰ ਇਹ ਸਭ ਤੋਂ ਸੋਹਣੀ ਸ਼ਹਿਦ ਦੇ ਨਾਲੋਂ ਮਿੱਠੀ ਹੈ ਰੂੰਦੇ ਵਾਂਗੂ ਕੂਲੀ ਹੈ ਤੇ ਦੁੱਧ ਦੇ ਨਾਲੋਂ ਚਿੱਟੀ ਹੈ ਤੇ ਪੁੱਤਰਾ ਸਭ ਕੁਝ ਹੁੰਦਿਆਂ ਸੁਣਦਿਆਂ ਅੰਮੀ ਤੂੰ ਇਹ ਸਭ ਤੋਂ ਸੋਹਣੀ ਸ਼ਹਿਦ ਦੇ ਨਾਲੋਂ ਮਿੱਠੀ ਹੈ ਤੇ ਰੂੰਦੇ ਵਾਂਗੂ ਕੂਲੀ ਹੈ ਤੇ ਦੁੱਧ ਦੇ ਨਾਲੋਂ ਚਿੱਟੀ ਹੈ। ਤੇ ਮਾਂ ਦੀ ਪੁੱਤਰਾ ਸਭ ਕੁਝ ਹੁੰਦਿਆਂ ਸੁਣਦਿਆਂ ਮੈਂ ਤੇ ਜਿੱਤੀ ਬਾਜ਼ੀ ਨਹੀਂ ਫਿਰ ਵੀ ਅੱਬਾ ਤੇਰਾ ਮੇਰੇ ਤੋਂ ਸਾਰੀ ਫਿਰ ਵੀ ਹੋਇਆ ਰਾ ਪੁੱਤਰਾ ਸਭ ਕੁਝ ਹੁੰਦਿਆਂ ਸੁਣਦਿਆਂ ਮੈਂ ਤੇ ਜਿੱਤੀ ਬਾਜ਼ੀ ਨਹੀਂ ਸਾਰੀ ਜ਼ਿੰਦਗੀ ਅੱਬਾ ਤੇਰਾ ਹੋਇਆ ਮੇਥੋਂ ਰਾਜ਼ੀ ਨਹੀਂ। ਤੇ ਮਾਂ ਪੁੱਤਰ ਦੀ ਇਹ ਗੱਲ ਸੁਣ ਕੇ ਜ਼ੇਨ ਮੇਰੇ ਵਿੱਚ ਆਇਆ ਹੈ ਬੀਵੀ ਖਾਵਨ ਦਾ ਇਹ ਰਿਸ਼ਤਾ ਰੱਬ ਨੇ ਅਜੇ ਬਣਾਇਆ ਹੈ। ਇੱਕੋ ਘਰ ਵਿੱਚ ਇਕੱਠਿਆਂ ਰਹਿ ਕੇ ਫਿਰ ਵੀ ਇੰਨੀ ਦੂਰੀ ਹੈ। ਇੱਕ ਦੀ ਇਹ ਮਜਬੂਰੀ ਅਨਵਰ ਦੂਜੇ ਦੀ ਇੱਕ ਦੀ ਇਹ ਮਗਰੂਰੀ ਅਨਵਰ ਦੂਜੇ ਦੀ ਮਜਬੂਰੀ ਹੈ। ਸਾਡਾ ਨਾ ਇੱਕ ਡੈਂਗੀ ਆ ਜਿਹੜਾ ਸ਼ਿਵਾਜ਼ ਸ਼ਰੀਫ ਹੈ ਨਾ ਇਹਨੇ ਡੈਂਗੀ ਪ੍ਰੋਗਰਾਮ ਲਾਇਆ ਸੀ। ਉਹ ਸਾਨੂੰ ਏਡੇ ਨੇ ਸਾਡੇ ਪ੍ਰੋਫੈਸਰ ਵੀ ਉਹ ਫਟੂ ਫੁੱਟੂ ਕਰਕੇ ਨਾ ਵੀ ਡੈਂਗੀ ਮੱਛਰ ਮਾਰਨ ਡਿਆ ਤੇ ਮੁੰਡਿਆਂ ਨੂੰ ਅੱਧਾ ਘੰਟਾ ਦਿੱਤਾ ਸੀ ਤੇ ਉੱਥੇ ਲਤੀਫੇ ਹੀ ਸੁਣਦੇ ਸਨ। ਉੱਥੇ ਇੱਕ ਆਬਦ ਨਾਂ ਦਾ ਮੁੰਡਾ ਸੀ ਸਾਡੇ ਕੋਲ BA 'ਚ ਪੜ੍ਹਦਾ ਉਹ ਮੈਂ ਕੋਲੋਂ ਨਾ ਮੈਂ ਉਹ ਨਵਾਂ ਗਿਆ ਸਲਾਮੀਆ ਜਿੱਥੇ ਮਸੂਦ ਸਫਦਰ ਹੁੰਦਾ ਤੇ ਉਹ ਜਾ ਕੇ ਲਤੀਫਾ ਪਿਆ ਸੁਣਾਏ ਦੂਜੇ ਤੇ ਪ੍ਰੋਫੈਸਰ ਪਿਆ ਸੁਣ ਤਾਂ ਮੈਂ ਜਾ ਕੇ ਲੰਘਿਆ ਤੇ ਮੈਨੂੰ ਆਂਦਾ ਜੀ ਇੱਕ ਨਾ ਕੁੜੀ ਲੱਗੀ ਜਾਂਦੀ ਸੀ ਤੇ ਉਹ ਨਾ ਪਿੰਡੋਂ ਲੰਘਦੀ ਜਾਏ ਤੇ ਹਨੇਰਾ ਜਿਹਾ ਪਿਆ ਸੀ ਨਾ ਤੇ ਅੱਗੇ ਇੱਕ ਮੌਲਵੀ ਲੱਗਾ ਹੁੰਦਾ ਸੀ ਤੇ ਕੁੜੀ ਨੇ ਆਖਿਆ ਵੀ ਮੌਲਵੀ ਬੜਾ ਖਤਰਨਾਕ ਦੱਸਦੇ ਨੇ ਤੇ ਮੈਂ ਉਹਨੂੰ ਕੋਈ ਕੋਲੋਂ ਲੰਘਣ ਲੱਗੀ ਤੇ ਉਹ ਪੁੱਛਦਾ ਕੌਣ ਹੈ ਤੇ ਕੁੜੀ ਅੱਗੋਂ ਆਂਦੀ ਹੈ ਮੈਂ ਡੈਣ। ਮੈਂ ਡਰਾਇਆ ਸੁਣ ਕੁੜੀ ਆਂਦੀ ਮੈਂ ਡੈਣ ਤੇ ਮੌਲਵੀ ਆਂਦਾ ਫਿਰ ਮੈਨੂੰ ਚੰਬੜਦੀ ਕਿਉਂ ਨਹੀਂ। ਮੌਲਵੀ ਆਖੇ ਜੇ ਡੈਣ ਹੈ ਤੇ ਮੈਨੂੰ ਚੰਬੜਦੀ ਕੋਈ ਨਹੀਂ। ਬਸ ਇਹ ਇੱਕ ਚੁਟਕਲਾ ਸੀ। ਹੋਰ ਜਿਹੜੇ ਟਾਈਮ ਘੱਟ ਹੋਰ ਸੁਣਾਵਾਂ ਇੱਕ ਸੁਣਾ ਦਿਓ। ਅੱਛਾ ਉਹ ਔਰਤਾਂ ਨੂੰ ਸੁਣਾ ਦਈਏ ਇਹ ਉਹ ਜਿਵੇਂ ਹੁਣ ਉਹ ਜ਼ੇਨ ਦੇ ਵਿੱਚ ਉਹ ਹੈ ਨਾ ਉਹ ਲੰਮਾ ਨਾ ਹੋ ਜਾਏ ਲੰਮੇ ਤੇ ਹੋ ਜਾਂਦੇ ਨੇ ਜ਼ਿਆਦਾ ਛੋਟੇ ਛੋਟੇ ਚੁਟਕਲੇ ਕੋਈ ਨਿੱਕਾ ਜਿਹਾ ਯਾਦ ਆਉਂਦਾ ਤੇ ਮੈਂ ਸੁਣਾ ਦਿੰਦਾ। ਮੈਂ ਤੇਰਾ ਬਸ ਕਰੀਏ ਫਿਰ ਲੰਮੇ ਯਾਦ ਆਉਂਦੇ ਛੋਟੇ ਆਉਂਦੇ ਕੋਈ ਨਹੀਂ। ਫਿਰ ਮੁਲਾਕਾਤ ਹੋਏਗੀ ਅਗਲੀ ਕਿਸੇ ਵੀਡੀਓ ਦੇ ਵਿੱਚ। ਅੱਛਾ ਮੈਂ ਨਾ ਇੱਕ ਨਹੀਂ ਮੈਂ ਸੁਣਾਉਣਾ ਉਹ ਮੈਂ ਇਹਦੇ ਨਾਲ ਵਾਅਦਾ ਕੀਤਾ ਸੀ ਮੈਂ ਪਿਛਲੀ ਵਾਰੀ ਇੱਕ ਸੁਣਾਇਆ ਸੀ ਤਾਂ ਮੈਂ ਭੁੱਲ ਗਿਆ ਥੱਕ ਜਾਂਦਾ ਮੈਂ ਹੁਣ ਟੇਕ ਕੇ ਸੁਣਾਉਣ ਲੱਗਾ। ਕਿ ਤੁਸੀਂ ਉਹਦੀ ਲੱਤ ਤੋੜ ਛੱਡੀ ਸੀ ਪਿਛਲੇ ਦੀ ਮੈਂ ਲੱਤ ਤੋੜੀ ਉਹ ਮੈਂ ਗੰਢਣ ਲੱਗਾ ਮੈਂ ਬਸ ਮੁਕਾ ਦੇਣ ਲੱਗਾ ਛੇਤੀ। ਉਹ ਮੈਂ ਸਾਨੂੰ ਆਕਿਬ ਸਤਿਆਨਵੀ ਦਾ ਇੱਕ ਸੁਣਾਇਆ ਸੀ ਨਾ ਉਹ ਮੈਂ ਗਿਆ ਸਾਂ ਭੁੱਲ ਜ਼ਰਾ ਕਾਹਲੀ ਦੇ ਨਾਲ ਉਹ ਜਿਹੜਾ ਸੀ ਨਾ ਉਹ ਸੁਣਾਇਆ ਤੇ ਉਹਨਾਂ ਦੂਜਿਆਂ ਨੂੰ ਸੀ ਮੰਗਣ ਵਾਲੇ ਨੂੰ ਚਿੱਟ ਕਪੜੀਆ ਆਂਦਾ ਚਿੱਟ ਕਪੜੀਏ ਨੂੰ ਆਂਦਾ ਨਾ ਬੂਹਾ ਖੜਕਾਇਆ ਤੇ ਨਿਕਲਿਆ ਹਾਂ ਬਈ ਕੀ ਗੱਲ ਉਹਨੇ ਆਖਿਆ ਜਨਾ ਅੱਲਾ ਦਾ ਨਾਂ ਦੇ ਦਿਓ ਤੇ ਉਹਨੂੰ ਪੁੱਛਿਆ ਵੀ ਆ ਮੁਲਕ ਸਾਡੇ ਦਾ ਸਦਰ ਕੌਣ ਹੈ। ਉਹਨੇ ਆਖਿਆ ਜੀ ਮੈਨੂੰ ਕਾਹਦਾ ਪਤਾ ਤੇ ਆਂਦਾ ਮੁਲਕੀ ਹਾਲਾਤ ਦਾ ਕੋਈ ਸਮਝ ਬੁੱਝ ਰੱਖਿਆ ਕਰ।
ਉਹ ਚਲਾ ਗਿਆ। ਦੂਜੇ ਦਿਨ ਫਿਰ ਬੂਆ ਖੜਕਾਇਆ ਨਾ ਤੇ ਉਹਨੂੰ ਫਿਰ ਆਣ ਕੇ ਉਹਨੂੰ ਪੁੱਛਦਾ ਕੀ ਆਨਾ। ਉਹਨੇ ਆਖਿਆ ਅੱਲਾ ਦੇ ਨਾਂ ਦੇ ਮੰਗਣਾ। ਤੇ ਉਹਨੂੰ ਆਂਦਾ ਸਾਡਾ ਅਮਰੀਕਾ ਦਾ ਸਦਰ ਕਿਹੜਾ। ਉਹਨੇ ਆਖਿਆ ਮੈਨੂੰ ਨਹੀਂ ਪਤਾ। ਉਹਨੇ ਆਖਿਆ ਗੈਰ ਮੁਲਕੀ ਹਾਲਾਤ 'ਤੇ ਕੋਈ ਗੌਰ ਕਰਿਆ ਕਰ। ਉਹ ਫਿਰ ਚਲਾ ਗਿਆ। ਤੀਜੇ ਦਿਨ ਫਿਰ ਉਹ ਵੇਲੇ ਨਾਲ ਆਇਆ ਨਾ ਤੇ ਉੱਥੋਂ ਮੈਂ ਗੱਲ ਦੱਸੀ ਸੀ ਤੁਹਾਨੂੰ ਵੀ ਉਹ ਬੰਦਾ ਇੱਕ ਨਾ ਉਹਨਾਂ ਦੀ ਅਜ਼ਾਨਾ ਕੋਲ ਹੀ ਆਇਆ ਨਾ ਤੇ ਉੱਥੇ ਬੰਦਾ ਇੱਕ ਜਾਣ ਦੇ ਕੰਨ ਟੱਪ ਕੇ ਤੇ ਉਹਨੇ ਆਂਦਾ ਇਹ ਤੂੰ ਕੌਣ ਹੈ। ਉਹਨੇ ਆਖਿਆ ਮੈਂ ਗੁਲਾਮ ਰਸੂਲ ਹਾਂ। ਉਹ ਜਾ ਕੇ ਫਿਰ ਬੂਆ ਖੜਕਾਇਆ। ਉਹ ਨਿਕਲਿਆ ਆਂਦਾ ਕੀ ਗੱਲ ਹੈ। ਉਹਨੂੰ ਅੱਗੋਂ ਮੰਗਣ ਵਾਲਾ ਪੁੱਛਦਾ ਗੁਲਾਮ ਰਸੂਲ ਕੌਣ ਹੈ। ਮੈਂ ਭੁੱਲ ਗਿਆ ਸੀ ਤੋਂ। ਉਹਨੂੰ ਪੁੱਛਦਾ ਗੁਲਾਮ ਰਸੂਲ ਕੌਣ ਹੈ। ਉਹਨੇ ਆਖਿਆ ਵੀ ਮੈਨੂੰ ਤਾਂ ਨਹੀਂ ਪਤਾ। ਉਹਨੇ ਆਖਿਆ ਕਿ ਘਰ ਦੇ ਹਾਲਾਤ 'ਤੇ ਕੋਈ ਗੌਰ ਕਰਿਆ ਕਰ। ਇਹ ਮੈਂ ਭੁੱਲ ਗਿਆ ਸੀ। ਮੈਂ ਪੂਰਾ ਸੁਣਾਤਾ। ਉਹ ਆਕਬ ਸਤਿਆਨ ਵੀ ਹੈ ਜਿਹਨੇ ਲਤੀਫਾ ਬਣਾਇਆ। ਉਹਦੀ ਰੂਹ ਹੀ ਨਾ ਮੈਨੂੰ ਕਿਤੇ ਗਾਲਾਂ ਕੱਢੇ ਤੜਪੇ। ਮੈਂ ਉਹ ਨਾ ਭੁੱਲ ਗਿਆ ਸੀ। ਮੈਂ ਸੁਣਾਤਾ। ਅੱਲਾ ਤੁਹਾਡਾ ਸਭ ਦਾ ਹਾਮੀ ਨਾਸਰ। ਅੱਲਾ ਹਾਫਿਜ਼।